ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹ ਕੇ ਸਾਡੀ ਪਹਿਲੀ ਲਿਖਤ ਆਈ ਹੈ ਮੇਘਰਾ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਅੱਜ ਸਿੱਖ ਕੌਮ ਨੂੰ ਦੇਖ ਲਓ। ਇਸ ਕੌਮ ਨੂੰ ਖਾਣ ਲਈ ਦੋ ਬੰਦੇ ਹੀ ਖਤਰਨਾਕ ਮਗਰਮੱਛ ਖੜੇ ਹੋ ਗਏ ਨੇ। ਪਹਿਲਾ ਪ੍ਰਕਾਸ਼ ਸਿੰਘ ਬਾਦਲ, ਦੂਸਰਾ ਸੰਤ ਸਮਾਜ, ਅਤੇ ਇਹ ਦੋਨੋਂ ਹੀ RSS ਦੀ ਪੈਦਾਇਸ਼ ਹਨ। ਦੋਨੋਂ ਹੀ ਸਿੱਖ ਕੌਮ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਸਿਆਸੀ ਤੌਰ ਤੇ ਅਤੇ ਸੰਤ ਸਮਾਜ ਧਾਰਮਿਕ ਤੌਰ ਤੇ। ਸੰਤ ਸਮਾਜ ਅਕਾਲ ਤਖਤ ਪਰਮਾਨੈਂਟ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ ਤੇ ਦੂਜੇ ਇਹ ਸੰਤ ਸਮਾਜ ਉਸੇ ਅਕਾਲ ਤਖਤ ਤੇ ਜਾ ਕੇ ਸਿੱਖ ਕੌਮ ਦੇ ਕੰਮ ਵਿੱਚ ਆਪਣੀ ਲੱਤ ਅੜਾਉਂਦੇ ਨੇ। ਡਾਕਟਰ ਸਾਹਿਬ ਜੀ, ਜੇ ਇਹ ਸੰਤ ਸਮਾਜ ਇੱਕ ਯੂਨੀਅਨ ਹੈ ਤਾਂ ਯੂਨੀਅਨ ਮਜ਼ਦੂਰਾਂ ਦੀ ਹੁੰਦੀ ਹੈ, ਨਾ ਕਿ ਮਾਲਕਾਂ ਦੀ। और डॉक्टर साहब जी, आज आप जी नू पता ही है कि साहिबे कमाल दशमेश पिता श्री गुरु गोबिंद सिंह जी ने एक अकाल पुरख की बख्शिश नाल खालसा पंथ की सिरजना की, किसी संत समाज ने नहीं की। इस करके संत समाज का कोई हक नहीं बनता कि वह खालसा पंथ के कार्य में कोई विघन पावे। और खालसा पंथ की एक जिंद, एक जान, खालिस्तान खालिस्तान जिंदाबाद जिंदाबाद जिंदाबाद। जी डॉक्टर साहब, अगली भी ईमेल उन्होंने दी है। ਅੱਗੇ ਲਿਖਦੇ ਹਨ, ਇੱਕ ਦਿਨ ਮੈਂ ਭੈਣ ਯਾਨੀ ਦੋ ਜੋੜ ਕੇ ਪੜ੍ਹ ਰਹੇ ਹਾਂ। ਇਹ ਵੀ ਮੇਘਰਾ ਸਿੰਘ ਜੀ ਦੀ ਈਮੇਲ ਹੈ। ਇਹ ਲਿਖਦੇ ਹਨ, ਇੱਕ ਦਿਨ ਮੈਂ ਭੈਣ ਤਜਿੰਦਰ ਕੌਰ ਦੀ ਸਪੀਚ ਰੇਡੀਓ ਵਾਇਸ ਆਫ ਖਾਲਸਾ ਤੇ 15 ਅਗਸਤ ਨੂੰ ਸੁਣ ਰਿਹਾ ਸੀ, ਜਿਸ ਵਿੱਚ ਭੈਣ ਜੀ ਜ਼ਿਕਰ ਕਰ ਰਹੇ ਸੀ ਕਿ ਖਾਲਿਸਤਾਨ ਦੇ ਨਾਮ ਨੂੰ ਅਰਦਾਸ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਡਾਕਟਰ ਸਾਹਿਬ ਜੀ, ਇਹ ਗੱਲ ਭੈਣ ਜੀ ਦੀ ਬਹੁਤ ਚੰਗੀ ਲੱਗੀ। ਹੁਣ ਮੈਂ ਦੋਵੇਂ ਟਾਈਮ ਸਤਿਗੁਰੂ ਅੱਗੇ ਖਾਲਿਸਤਾਨ ਦੀ ਅਰਦਾਸ ਕਰਦਾ ਹਾਂ। और डॉक्टर साहब जी, आप जी सतगुरु जी के रंग में रंगे हो ਅਤੇ रोशन दिमाग वाले गुरसिख हो। आप जी ਨੂੰ एक सवाल पूछना चाहता हाँ कि की खालिस्तान नाम शब्द हमेशा ਲਈ अरदास ਵਿੱਚ शामिल हो सकता है ਜਾਂ नहीं। डॉक्टर साहब जी, कई मेरे वीर भैणां सोचते ਨੇ कि खालिस्तान बनन ਤੋਂ ਬਾਅਦ हिंदू वीर ਅਤੇ मुसलमान ਜਾਂ ईसाइयां ਦਾ ਕੀ ਬਣੇਗਾ। डॉक्टर साहब जी, जिस वेले खालिस्तान ਦਾ ਐਲਾਨਨਾਮਾ ਲਿਖਿਆ ਸੀ, ਉਸ ਵੇਲੇ ਹਾਲਾਤ जून 84 का हमला ਅਤੇ 88 का हमला और जिस वेले भारतीय हुकूमत ने जिन्ना कीता होया उस वेले भी खालिस्तान का ऐलाननामा सरबत दे भले दा लिखते ने। ਉਹ ਮੇਰੇ सतगुर दे प्यारे गुरसिखो, सानू अपनी सिख कौम ते मान होना चाहिए है। ਇੰਨੀਆਂ मुसीबतां आउण दे बावजूद भी ਇਹ सरबत दा भला सोचते ने। और जेकर ਇਹ मुसीबत किसी होर कौम ते आई हुंदी तां फिर रब ही राखा सी। सानू खालिस्तान दी बहुत ज़्यादा लोड़ है, इसलिए अपना फोकस खालिस्तान वाल रखो। साडी सारी सिख कौम की जिंद अते जान खालिस्तान खालिस्तान जिंदाबाद। जी डॉक्टर साहब, जिंदाबाद जिंदाबाद। मेघराज सिंह तो साडे बाकी दर्शकों च भी इन्ने पॉपुलर हो गए ने कि एक सज्जन सैन फ्रांसिस्को तो गए हुए ने पंजाब जी, ਤੇ ਉਹਨਾਂ ਦੀ ਕੱਲ ਕਾਲ ਸੀ ਤੇ ਉਹਨੂੰ ਮੈਨੂੰ ਕਹਿੰਦਾ ਜੀ ਮੈਂ ਜਦੋਂ ਆਇਆ ਤੇ ਮੈਂ ਮੇਘਰਾਜ ਸਿੰਘ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੁੰਦਾ ਹਾਂ ਵੀ ਇੰਨੇ ਉਹ ਜਿਹੜੇ ਨੇ ਬੜੇ ਕ੍ਰੀਏਟਿਵ ਆਈਡੀਆਜ਼ ਨਾਲ ਔਰ ਇਵੇਂ ਜੁੜੇ ਹੋਏ ਨੇ। ਮੈਂ ਵੀ ਅੱਜ ਸੋਚਣ ਰਹੀ ਸੀ ਮੈਂ ਕਿ ਇਹ ਸਾਡੇ ਨਾਲ ਦਰਸ਼ਕ ਨੇ ਟੌਪ ਦੇ। ਹਾਂ, ਨਹੀਂ ਕੋਈ ਸ਼ੱਕ ਹੀ ਨਹੀਂ ਹੈ ਜੀ। ਔਰ ਜਿਵੇਂ ਇਹ ਪੰਥ ਨੂੰ ਪਿਆਰ ਕਰਦੇ ਨੇ, ਆਪਣੇ ਤਿਲਫੁਲ ਵੀ ਜਿਹੜਾ ਹੈ ਉਹ ਕੌਮੀ ਕੌਜ਼ ਨੂੰ ਸਮਰਪਿਤ ਕਰਦੇ ਨੇ ਔਰ ਆਪਣਾ ਜਿਸ ਕਿਸਮ ਦੇ ਔਡ ਜੌਬ ਕਰਦੇ ਆ ਕਿਵੇਂ ਉਹ ਟਾਈਮ ਕੱਢਦੇ ਨੇ ਲਿਖਣ ਲਈ ਜੀ। ਕਿਉਂਕਿ ਜਦੋਂ ਤੱਕ ਤੁਹਾਡੇ ਬਿਲਕੁਲ ਦਿਲ ਮਨ ਦੇ ਅੰਦਰ ਇਹੀ ਕੁਛ ਨਾ ਚੱਲ ਰਿਹਾ ਹੋਏ, ਅੱਜ ਹੀ ਮੈਂ ਆਪਣੀ ਟੀਮ ਦੇ ਇੱਕ ਮੈਂਬਰ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਜਦੋਂ ਤੱਕ ਤੁਸੀਂ ਬਰੀਦ ਨਹੀਂ ਨਾ ਕਰਦੇ ਕਿ ਤੁਸੀਂ ਖਾਲਿਸਤਾਨ ਬਰੀਦ ਕਰਦੇ ਹੋ, ਜਾਗਦੇ ਆ, ਉੱਠਦੇ ਆ, ਸੌਂਦੇ ਆ, ਇਵੇਂ ਹੀ ਜੇ ਤੁਸੀਂ TV 84 ਨੂੰ ਅੱਗੇ ਤੋਰਨਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਹਰ ਕਦਮ ਤੇ ਹਰ ਪਲ ਇਹੀ ਹੋਣਾ ਚਾਹੀਦਾ ਵੀ ਇਹਦੇ 'ਚ ਅਸੀਂ ਕੀ ਐਡ ਕਰੀਏ, ਇਹਦਾ ਕਿਵੇਂ ਵਿਕਾਸ ਹੋਏ, ਇਹਦਾ ਆਰਥਿਕ ਸਸਟੇਨੇਬਲ ਮਾਡਲ ਕੀ ਹੋਏ, ਕੰਟੈਂਟ ਵਾਈਜ਼ ਕੀ ਹੋਏ। ਔਰ ਇਹ ਗੱਲ ਕੋਈ ਇੱਕ ਚੀਜ਼ ਲਈ ਨਹੀਂ ਹੈ ਜਿਹਨਾਂ ਲੋਕਾਂ ਨੇ ਇਹਨੂੰ ਸਨਕ ਕਹਿੰਦੇ ਨੇ ਜਾਂ ਜਨੂਨ ਕਹਿੰਦੇ ਨੇ ਜੀ। ਜਦੋਂ ਤੱਕ ਕਿਸੇ ਚੀਜ਼ ਲਈ ਤੁਹਾਡੇ 'ਚ ਸਨਕ ਦੀ ਹੱਦ ਤੱਕ, ਜਨੂਨ ਦੀ ਹੱਦ ਤੱਕ ਇਸ਼ਕ ਨਹੀਂ ਹੁੰਦਾ, ਇਸ਼ਕ ਵੀ ਜਨੂਨ ਹੁੰਦਾ ਜੀ। ਉਹ ਬੇਸ਼ੱਕ ਰੱਬ ਲਈ ਹੋਏ ਭਾਵੇਂ ਦੁਨਿਆਵੀ ਕਿਸੇ ਸ਼ੈ ਲਈ ਹੋਏ, ਜਦੋਂ ਤੱਕ ਤੁਸੀਂ ਕਿਸੇ ਚੀਜ਼ ਦੇ ਸ਼ੈਦਾਈ ਨਹੀਂ ਹੁੰਦੇ, ਸ਼ਬਦ ਵੀ ਇਹ ਉੱਥੋਂ ਪਰਸ਼ੀਅਨ 'ਚੋਂ ਆਇਆ, ਸ਼ੈਦਾਈ ਤੋਂ ਹੀ ਸ਼ਦਾ ਹੈ ਜਦੋਂ ਕਿਸੇ ਚੀਜ਼ ਦਾ ਜਨੂਨ ਹੁੰਦਾ। ਸੋ ਅਸੀਂ ਸਮਝਦੇ ਹਾਂ ਕਿ ਵੀ ਉਹਨਾਂ ਨੇ
ਇਹਨਾਂ ਆਪਣੀਆਂ ਲਿਖਤਾਂ ਦੇ ਰਾਹੀਂ ਬਹੁਤ ਸਾਰੇ ਸਾਡੇ ਦਰਸ਼ਕਾਂ ਦੇ ਦਿਲ ਜਿੱਤੇ ਨੇ ਜੀ ਔਰ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਦੋ ਮਗਰਮੱਛ, ਇੱਕ ਸਿਆਸੀ ਪਿੜ 'ਚ ਇੱਕ ਧਾਰਮਿਕ ਪਿੜ 'ਚ, ਐਤਕੀ ਉਹਨਾਂ ਨੇ ਬਾਦਲ ਤੇ ਹੱਥ ਹੌਲਾ ਰੱਖਿਆ ਜਰਾ ਜੀ ਕਿ ਬਾਦਲ ਸਿਆਸੀ ਪਿੜ ਦਾ ਮਗਰ ਪਤਾ ਕਿ ਤੁਸੀਂ ਬੋਲ ਹੀ ਦੇਣਾ ਨਹੀਂ, ਇੰਨਾ ਵੀ ਨਹੀਂ, ਅਸੀਂ ਕਿਹੜਾ ਕੋਈ ਬਾਦਲ ਦੇ ਸਿਰ ਦੇ ਉੱਤੇ ਹਮੇਸ਼ਾ ਹੀ ਰੱਖਿਆ ਹੁੰਦਾ ਕੁਛ। ਚਲੋ ਜੇ ਉਹਨਾਂ ਨਹੀਂ ਲਿਖਿਆ ਅਸੀਂ ਨਹੀਂ ਕਹਿੰਦੇ ਜੀ। ਸੰਤ ਸਮਾਜ ਨੂੰ ਉਹਨਾਂ ਨੇ ਧਾਰਮਿਕ ਦਾਇਰੇ ਕਾਰ ਦੇ ਵਿੱਚ ਮਗਰਮੱਛ ਦੀ ਤਸ਼ਬੀਹ ਦਿੱਤੀ ਹੈ ਔਰ ਉਹਨਾਂ ਨੇ ਇੱਕ ਬੜੀ ਡੂੰਘੀ ਅਖਲਾਕੀ ਗੱਲ ਕੀਤੀ ਕਿ ਇੱਕ ਪਾਸੇ ਤੁਸੀਂ ਅਕਾਲ ਤਖਤ ਸਾਹਿਬ ਨੂੰ ਵਰਤਦੇ ਹੋ, ਆ ਕੇ ਤੁਸੀਂ ਆਪਣੀਆਂ ਰਿਪਰੈਜ਼ੈਂਟੇਸ਼ਨ ਸੰਤ ਸਮਾਜ, ਇਸ ਗੱਲ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਸਭ ਤੋਂ ਵੱਡਾ ਰੁਤਬਾ ਜੇ ਗੁਰੂ ਨੇ ਸਿੱਖ ਨੂੰ ਦਿੱਤਾ ਹੈ ਤੇ ਉਹ ਭਾਈ ਦਾ ਹੈ। ਜੀ ਭਾਈ ਦਾ ਮਤਲਬ ਭਰਾ ਹੈ। ਹੁਣ ਅਸੀਂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ, ਭਾਈ ਮਰਦਾਨਾ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਹੁਣ ਇਸ ਤੋਂ ਵੱਧ ਕੇ ਹੋਰ ਕੀ ਭਾਈ ਦਾ ਮਤਲਬ ਭਰਾ ਹੈ। ਜੀ ਹੁਣ ਗੁਰੂ ਸਾਹਿਬ ਨੇ ਕੋਈ ਸੰਤਾਂ ਦੇ ਟਾਈਟਲ ਤਾਂ ਨਹੀਂ ਵੰਡੇ ਹੈ। ਇਹ ਠੀਕ ਹੈ ਕਿ ਲੋਕਾਂ ਦੇ ਵਿੱਚ ਕਿਸੇ ਦਾ ਕੋਈ ਸਤਿਕਾਰ ਹੈ, ਕਿਸੇ ਨੂੰ ਬਾਬਾ ਜੀ ਕਹਿ ਦਿੱਤਾ ਹੈ, ਕਿਸੇ ਨੂੰ ਇਹ ਇੱਕ ਆਮ ਲੋਕ ਬੋਲੀ ਰਹੀ, ਜਾਂ ਮਹਾਰਾਜਾ ਰਣਜੀਤ ਸਿੰਘ ਨੂੰ ਸਿੰਘ ਸਾਹਿਬ ਕਹਿੰਦੇ ਸੀ, ਉਹ ਵੀ ਸਿੰਘ ਸਾਹਿਬ ਕੋ ਆ ਕੇ ਖੁਸ਼ ਹੁੰਦੇ, ਬਾਕੀ ਲੋਕ ਮਹਾਰਾਜਾ ਕਹਿੰਦੇ ਸੀ, ਜੀ ਸਿੱਖ ਮਹਾਰਾਜਾ ਨਹੀਂ ਸੀ ਕਹਿੰਦੇ, ਸਿੰਘ ਸਾਹਿਬ ਕਹਿੰਦੇ ਸੀ। ਲੇਕਿਨ ਇਹ ਜਿਸ ਤਰੀਕੇ ਨਾਲ ਸੰਤ ਸਮਾਜ ਬਣ ਗਿਆ, ਜਿਵੇਂ ਇਹ ਕੋਈ ਆਮ ਸਿੱਖਾਂ ਤੋਂ ਵੱਖਰੇ ਹੋਣ, ਉਹਨਾਂ ਤੋਂ ਉੱਚੇ ਹੋਣ, ਇੱਥੇ ਤਾਂ ਉੱਚਿਆਂ ਨੂੰ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦ ਵਰਣ ਆਸ਼ਰਮ ਊਚ ਨੀਚ ਹੀ ਸੀ, ਉਹਨੂੰ ਤੋੜ ਕੇ ਤਾਂ ਭਾਈ ਭਾਈ ਲਿਆਂਦਾ ਕਿ ਭਾਈ ਸਾਰੇ ਬਰਾਬਰ ਦੇ ਨੇ। ਔਰ ਜਿਹੜਾ ਕੋਈ ਕਿਸੇ ਨੂੰ ਕਹਿੰਦਾ ਵੀ ਸੀ ਕਦੇ ਸੰਤ, ਉਹ ਵੀ ਹੱਥ ਜੋੜ ਕੇ ਕਹਿੰਦਾ ਸੀ ਕਿ ਨਹੀਂ ਭਾਈ ਮੈਂ ਤਾਂ ਜਿਹੜਾ ਇੱਕ ਨਿਮਾਣਾ ਗੁਰਸਿੱਖ ਹੈ। ਜੀ ਜੇ ਕੋਈ ਜਿਹੜੇ ਸੱਚਮੁੱਚ ਰੱਬ ਨੂੰ ਪਿਆਰ ਕਰਨ ਵਾਲੇ, ਰੱਬ ਨਾਲ ਇਕਮਿਕ ਰੂਹਾਂ ਨੇ, ਜੇ ਉਹਨਾਂ ਦੇ ਕੋਈ ਪੈਰੀਂ ਵੀ ਹੱਥ ਲਾਉਂਦਾ, ਨਾ ਨਾ ਭਾਈ ਫਤਿਹ ਬੁਲਾਓ, ਇਹ ਭਾਰ ਨਾ ਚਾੜੋ, ਕਿਉਂਕਿ ਉਹ ਤਾਂ ਨਿਮਰਤ, ਇਹ ਆਪ ਹੀ ਬਣ ਗਏ ਕਿ ਜੀ ਅਸੀਂ ਸੰਤ ਵੀ ਹਾਂ ਤੇ ਸੰਤ ਸਮਾਜ ਵੀ ਹਾਂ। ਫਿਰ ਰਜਿਸਟਰ ਵੀ ਹੋ ਗਏ ਸੰਤ ਸਮਾਜ, ਫਿਰ ਲੜ ਪਏ ਸੰਤ, ਫਿਰ ਹੁਣ ਸੰਤ ਸਮਾਜ ਵੀ ਕਿੰਨੇ, ਦੋ ਤਿੰਨ ਨੇ, ਜਿੱਥੇ ਮਰਜੀ ਇਕੱਠੇ ਹੋ ਜਾਂਦੇ ਨੇ। ਫਿਰ ਸਿਆਸੀ ਵੀ ਹੋ ਗਏ, ਬਿਆਨਬਾਜ਼ੀਆਂ ਵੀ ਕਰਨ ਲੱਗ ਗਏ, ਵੋਟਾਂ 'ਚ ਵੀ ਤੁਰੇ ਹੁੰਦੇ ਨੇ ਕਿ ਜੀ ਕਿਹਨੂੰ ਵੋਟਾਂ ਬਾਦਲ ਨੂੰ ਪਵਾਉਣੀਆਂ ਨੇ, ਕਿਹਨੂੰ ਪਵਾਉਣੀਆਂ ਨੇ। ਸੋ ਇਹ ਕਿਸ ਉਧਰੋਂ ਅਕਾਲ ਤਖਤ ਦੀ ਮਰਿਆਦਾ ਜਿਹੜੀ ਪੰਥ ਨੇ 30-40 ਸਾਲ ਡਿਸਕਸ਼ਨ ਤੋਂ ਬਾਅਦ ਉਹਨੂੰ ਫੋਲੋ ਨਹੀਂ ਕਰਨਾ, ਪਰ ਫਿਰ ਜਿਹੜਾ ਸਕੇ ਵੀ ਬਣੇ ਹੋਣਾ ਕਿ ਵੀ ਅਸੀਂ ਅਕਾਲ ਤਖਤ ਦੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਸ ਸਾਰੇ ਹੀ ਫਿਨੋਮੀਨੇ ਨੇ ਸੰਤ ਸਮਾਜ ਦੇ ਨਾਂ ਥੱਲੇ ਜਿਹੜਾ ਸ਼ੁਰੂ ਹੋਇਆ ਜੀ, ਇਹ ਬੇਸ਼ੱਕ ਸ਼ੁਰੂ ਤਾਂ ਹੋਇਆ ਸੀ ਟੋਡਾ ਐਂਡ ਕੰਪਨੀ ਤੋਂ ਸ਼੍ਰੋਮਣੀ ਕਮੇਟੀ ਲੈਣ ਲਈ, ਸ਼ੁਰੂ ਵੀ ਪ੍ਰੋਫੈਸਰ ਦਰਸ਼ਨ ਸਿੰਘ ਦੇ ਜ਼ਮਾਨੇ 'ਚ ਹੋਇਆ। 1996-97 ਜਿਹੜੀਆਂ ਚੋਣਾਂ ਸ਼੍ਰੋਮਣੀ ਕਮੇਟੀ ਦੀਆਂ ਹੋਈਆਂ, ਉਹ ਸੰਤ ਸਮਾਜ ਨੇ ਉਹਦੇ 'ਚ ਬਰਾਬਰ ਇੱਕ ਧਿਰ ਦੇ ਤੌਰ ਤੇ ਜਿਹੜੀ ਹੈ ਪਾਰਟਿਸਿਪੇਸ਼ਨ, ਸਾਰੇ ਪੰਜਾਬ, ਹਰਿਆਣਾ, ਚੰਡੀਗੜ੍ਹ 'ਚ ਹਾਰ ਗਏ ਸੀ। ਹਿਮਾਚਲ 'ਚ ਇੱਕ ਸੀਟ ਕਹਿੰਦੇ ਸੀ ਸਾਡੀ, ਉਹ ਵੀ ਬਾਅਦ 'ਚ ਉਹਨਾਂ ਦੇ ਦਲ 'ਚ ਚਲਾ ਗਿਆ ਸੀ। ਲੇਕਿਨ ਲੇਟਰ ਔਨ ਇਸ ਨੂੰ ਜਿਸ ਤਰੀਕੇ ਦੇ ਨਾਲ ਬਾਦਲਕਿਆਂ ਨੇ ਔਰ ਦੂਜਿਆਂ ਨੇ ਇਸਤੇਮਾਲ ਕੀਤਾ ਹੈ ਔਰ ਲਗਾਤਾਰ ਕਰ ਰਹੇ ਨੇ, ਲੇਟੈਸਟ ਉਦਾਹਰਣ ਹੈ ਇਹਦੀ ਕਿ ਵੀ ਕਿਵੇਂ ਇਹਨਾਂ ਨੂੰ ਅੱਗੇ ਲਾ ਕੇ ਨਾਨਕਸ਼ਾਹੀ ਕੈਲੰਡਰ ਦਾ ਬੇੜਾ ਗਰਕ ਕਰਾਇਆ ਔਰ ਕਿਵੇਂ ਇਹ ਲੈ ਕੇ ਅੱਜ ਇਕੱਲਾ ਇਹਨਾਂ ਦਾ ਆਪਣੇ ਸਮਾਜ ਤੱਕ ਹੀ ਹੋਂਦ ਨਹੀਂ ਹੈ, ਜਿਸ ਤਰੀਕੇ ਨਾਲ ਤਖਤ ਸਾਹਿਬਾਨ ਦੇ ਜਥੇਦਾਰ ਉਹਨਾਂ ਨੂੰ ਕਿਵੇਂ ਇਹਨਾਂ ਨੇ ਵਰਤਣਾ ਸ਼ੁਰੂ ਕੀਤਾ ਕਿ ਵੀ ਸੰਤ ਸਮਾਜ ਦਾ ਡੈਲੀਗੇਸ਼ਨ, ਰਾਸ਼ਟਰੀ ਸਿੱਖ ਸੰਗਤ ਦੇ ਡੈਲੀਗੇਸ਼ਨ ਦੇ ਨਾਲ ਗਿਆਨੀ ਮਲ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਦਰਬਾਰ ਸਾਹਿਬ ਨੂੰ ਵੀ ਲੈ ਕੇ ਰਾਜਨਾਥ ਦੇ ਦਰਬਾਰ 'ਚ ਪਹੁੰਚ ਗਏ ਜੀ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਗੁਰੂ ਨੇ ਤਾਂ ਖਾਲਸਾ ਬਣਾਇਆ ਤੇ ਇਹ ਕਿੱਥੋਂ ਆ ਗਏ ਭਾਈ, ਤੁਸੀਂ ਖਾਲਸੇ ਤੋਂ ਉੱਪਰ ਹੋ, ਤੁਸੀਂ ਭਾਈ ਦੇ ਕਨਸੈਪਟ ਨੂੰ ਕਿਵੇਂ ਇੱਕ ਵੱਖਰੇ ਲਾਈਨ ਦੇ ਥੱਲੇ ਲਿਆ ਕੇ ਜਿਹੜਾ ਤੁਸੀਂ ਖੜਾ ਕਰ ਦਿੱਤੇ। ਔਰ ਦੂਸਰਾ ਉਹਨਾਂ ਨੇ ਜਿਹੜਾ ਖਾਲਿਸਤਾਨ ਸ਼ਬਦ ਨੂੰ ਆਪਣੀ ਅਰਦਾਸ ਵਿੱਚ ਸ਼ਾਮਲ ਕਰਨ ਦਾ, ਉਹਨਾਂ ਨੇ ਬੀਬੀ ਤਜਿੰਦਰ ਕੌਰ ਜਿਹੜੇ ਕਿ ਵੌਇਸ ਆਫ ਖਾਲਸਾ ਦੇ ਉੱਤੇ ਜਿਹੜਾ ਹੋਸਟ ਨੇ, ਸਾਡੇ ਨਾਲ 1 ਘੰਟੇ ਦਾ ਪ੍ਰੋਗਰਾਮ ਹਰ ਵੀਰਵਾਰ ਥਰਸਡੇ ਰਾਤ 10 ਤੋਂ 11 ਵਜੇ ਤੱਕ ਭੈਣ ਜੀ ਕਰਦੇ ਨੇ ਜੀ। ਔਰ ਇਹ ਬੜੇ ਪਪੂਲਰ ਹੋਸਟ ਨੇ, ਬੜੀ ਸਪਸ਼ਟਤਾ ਦੇ ਨਾਲ ਹਰ ਕਨਸੈਪਟ ਵੀ ਕਲੀਅਰ ਹੈ ਔਰ ਇਹ ਸਾਰੇ ਨੂੰ ਔਰ ਬੜੀ ਸ਼ਾਰਟ ਟਾਈਮ ਦੇ ਵਿੱਚ ਇਹ ਕਾਫੀ ਪਪੂਲਰ ਸ਼ੋਅ ਵੀ ਹੋਇਆ ਜੀ। ਸੋ ਉਹਦੇ 'ਚ ਉਹਨਾਂ ਦਾ ਹਵਾਲਾ ਦੇ ਕੇ ਇਹਨਾਂ ਨੇ ਕਿਹਾ ਕਿ ਜਿਹੜਾ ਕਿਹਾ ਤਾਂ ਹੋਏਗਾ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਕਿ ਭਾਈ ਅਰਦਾਸ ਦੇ ਵਿੱਚ ਜਿਵੇਂ 1947 ਤੋਂ ਬਾਅਦ ਇਹ ਸ਼ਾਮਲ ਕੀਤਾ ਸੀ ਕਿ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ
ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਸੋ ਉਸੇ ਪੈਮਾਨੇ ਤੇ ਕਿ ਭਾਈ ਸਾਡੇ ਨਾਲ ਜੋ ਹੋਇਆ ਉਸ ਤੋਂ ਬਾਅਦ ਖਾਲਿਸਤਾਨ ਦੀ ਗੱਲ, ਪਰ ਜਿਨ੍ਹਾਂ ਨੇ ਦੇ ਕੋਲ ਅੱਜ ਕੰਟਰੋਲ ਹੈ, ਜਿਨ੍ਹਾਂ ਨੇ ਇਸ ਨੂੰ ਸ਼ਾਮਲ ਕਰਨ ਲਈ ਜਿਹਨੂੰ ਅਸੀਂ ਕਹਿ ਰਹੇ ਹਾਂ, ਉਹ ਤਾਂ ਉਹਨਾਂ ਨੂੰ ਸ਼ਹੀਦ ਮੰਨਣ ਨੂੰ ਤਿਆਰ ਨਹੀਂ ਨੇ। ਜਿਸ ਤਰੀਕੇ ਨਾਲ ਕਦੇ ਬਾਦਲ ਦੇ ਮੂੰਹੋਂ ਸੁਣਿਆ ਵੀ ਉਹਨੇ ਪਿੰਡਾਂ ਵਾਲਿਆਂ ਨੂੰ ਸ਼ਹੀਦ ਕਹਿ ਕੇ ਸੰਬੋਧਨ ਕੀਤਾ ਹੋਏ, ਉਹ ਤਾਂ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਜਦੋਂ ਘੱਲੂਘਾਰਾ ਦਿਨ ਜਾਂ ਦੂਸਰੇ ਸਮਾਗਮ ਸਾਰੇ ਸ਼੍ਰੋਮਣੀ ਕਮੇਟੀ ਦੇ ਔਰ ਬਾਦਲ ਅਕਾਲੀ ਦਲ ਜਾਂ ਇਹਨਾਂ ਦਾ ਕੋਈ ਲੀਡਰ ਨੇੜੇ ਤੇੜੇ ਨਹੀਂ ਲੱਗਦਾ ਕਿ ਵੀ ਉਹ ਉੱਥੇ ਪਾਰਟਿਸਿਪੇਟ ਕਰਨ ਜਾਂ ਵੱਡੇ ਪੈਮਾਨੇ ਤੇ ਮਨਾਉਣ। ਇਹਨਾਂ ਨੇ ਤਾਂ ਜੂਨ 84 ਦੇ ਘੱਲੂਘਾਰੇ ਨੂੰ ਪੰਜਾਬ ਸਰਕਾਰ ਇਹਨਾਂ ਦੀ ਕਿੰਨੀ ਵਾਰੀ 5ਵੀਂ ਵਾਰੀ ਮੁੱਖ ਮੰਤਰੀ ਇਹ ਬਣਿਆ, 3 ਵਾਰੀ ਉਸ ਤੋਂ ਬਾਅਦ ਬਣਿਆ 84 ਤੋਂ, ਇਹਨਾਂ ਨੇ ਕੋਈ ਛੁੱਟੀ ਨਹੀਂ ਐਲਾਨੀ ਹੋਈ। ਇਹ ਤਾਂ ਪਹਿਲਾ ਕੰਮ ਤਾਂ ਸਰਕਾਰ ਲੈਵਲ ਤੇ ਇਹ ਹੋਏ ਤੇ ਸ਼੍ਰੋਮਣੀ ਕਮੇਟੀ ਲੈਵਲ ਤੇ ਇਹ ਹੋਏ ਕਿ ਭਾਈ ਇਹਨਾਂ ਦਿਨਾਂ ਨੂੰ ਵੱਡੇ ਜਿਹੜੇ ਪੈਮਾਨੇ ਦੇ ਉੱਤੇ ਸੈਲੀਬ੍ਰੇਟ ਕੀਤਾ ਜਾਏ ਤਾਂ ਕਿ ਯੰਗਰ ਜਨਰੇਸ਼ਨ ਨੂੰ ਪਤਾ ਲੱਗੇ ਕਿ ਕੀ ਹੈ। ਸੋ ਬਾਕੀ ਇਹਨਾਂ ਤੋਂ ਇਹ ਆਸ ਕਰਨੀ, ਇਹ ਤਾਂ ਜਿਹੜਾ ਜੋ ਕੁਝ ਹੈਗਾ ਇਹਨਾਂ ਦਾ ਤਾਂ ਵਾਸ ਚੱਲੇ, ਜਿਹੜਾ ਰਾਜ ਕਰੇਗਾ ਖਾਲਸਾ ਉਹ ਵੀ ਨਾ ਪੜਨ ਦੇਣ ਜੀ। ਇਹਦਾ ਅਰਦਾਸ 'ਚ ਵੀ ਜਿਹੜਾ ਉਹ ਨਾਗਪੁਰ ਵਾਲਿਆਂ ਦਾ ਨਾਂ ਲੈ ਦੇਣ ਕਿ ਵੀ RSS ਦਾ। ਅੱਜ ਹੀ ਮੈਨੂੰ ਇੱਕ ਖਬਰ ਭੇਜੀ ਸੀ ਕੋਈ ਕਸ਼ਮੀਰਾ ਸਿੰਘ ਕੇ ਕੌਣ ਹੈ ਸਾਧ, ਉਹਨੇ ਅਪੀਲ ਕੀਤੀ ਹੋਈ ਸੰਗਤਾਂ ਨੂੰ ਕਿ ਜੀ ਸ਼ਿਵਰਾਤਰੀ ਦਾ ਦਿਨ ਆ ਰਿਹਾ ਹੈ, ਇਹ ਬੜਾ ਸ਼ੁਭ ਦਿਨ ਹੈ, ਸ਼ਿਵ ਜੀ ਬੜੇ ਦੁਨੀਆ ਨੂੰ ਬਣਾਉਣ ਵਾਲੇ ਨੇ, ਸਾਰੀਆਂ ਸੰਗਤਾਂ ਨੂੰ ਵਧਾਈਆਂ ਔਰ ਇਸ ਦਿਨ ਨੂੰ ਸੈਲੀਬ੍ਰੇਟ ਕਰੋ। ਔਰ ਫਿਰ ਉਹਨੇ ਨਾਲ ਜਿਹੜਾ ਸ਼੍ਰੋਮਣੀ ਕਮੇਟੀ ਦਾ ਕੈਲੰਡਰ ਜਿਹਦੇ ਉੱਤੇ ਲਿਖਿਆ ਹੋਇਆ ਨਾਨਕਸ਼ਾਹੀ ਕੈਲੰਡਰ, ਉਹਦੇ ਥੱਲੇ ਸ਼ਿਵਰਾਤਰੀ ਦੀ ਡੇਟ ਦਿੱਤੀ ਹੋਈ ਹੈ ਵੀ ਸ਼ਿਵਰਾਤਰੀ ਇੰਨੀ ਤਰੀਕ। ਉਹਨਾਂ ਨੇ ਕਿਹਾ ਜੀ ਆਹ ਸ਼੍ਰੋਮਣੀ ਕਮੇਟੀ ਸ਼ਿਵਰਾਤਰੀ ਮਨਾਉਣ ਦੇ ਲਈ ਹੁਣ ਉਹ ਡੇਟ ਵੀ ਦੇਣ ਲੱਗ ਗਏ ਔਰ ਉੱਤੇ ਹੈਡਿੰਗ ਨਾਨਕਸ਼ਾਹੀ ਕੈਲੰਡਰ ਦਾ। ਸੋ ਅਸੀਂ ਕਿਹਨਾਂ ਤੋਂ ਐਕਸਪੈਕਟ ਕਰਦੇ ਹਾਂ। ਬਾਕੀ ਹਾਂ ਇਹ ਜ਼ਰੂਰ ਹੈ ਵੀ ਹਰ ਸਿੱਖ ਆਪਣੀ ਇੰਡੀਵਿਜੂਅਲ ਅਰਦਾਸ ਜਦੋਂ ਅਸੀਂ 2 ਵੇਲੇ ਦੀ ਕਰਦੇ ਜਾਂ ਜਿਨ੍ਹਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਪੰਥ ਪ੍ਰਸਤ ਵੀਰ ਭੈਣ ਜਿਹੜੇ ਨੇ ਉਹਨਾਂ ਦਾ ਪ੍ਰਭਾਵ ਹੈ ਔਰ ਬਹੁਤ ਸਾਰੀਆਂ ਥਾਵਾਂ ਤੇ ਹੈ ਵੀ ਅਰਦਾਸ 'ਚ। ਇਹ ਠੀਕ ਹੈ ਕਿ ਕਈ ਸਿੱਧੇ ਤੌਰ ਤੇ ਖਾਲਿਸਤਾਨ ਦੀ ਅਰਦਾਸ ਕਰ ਜਿਹੜੀ ਹੋਣੀ ਚਾਹੀਦੀ ਹੈ। ਕਈ ਕਹਿਣਗੇ ਮਹਾਰਾਜ ਪੰਥ ਨੂੰ ਦਰ ਘਰ ਬਖਸ਼ੋ, ਜੇ ਤੁਸੀਂ ਉਹਨਾਂ ਨੂੰ ਕਹੋਗੇ ਜੀ ਇਹ ਖਾਲਿਸਤਾਨ ਕਹਿੰਦੇ ਦਰ ਘਰ ਖਾਲਿਸਤਾਨ ਹੀ ਹੈ। ਫਿਰ ਜਦੋਂ ਤੁਸੀਂ ਬਹੁਤਾ ਕਹੋਗੇ ਜੀ ਅਸੀਂ ਵਾਪਸ ਵੀ ਜਾਣਾ। ਹੁਣ ਹਾਲਾਂਕਿ ਗ੍ਰੰਥੀਆਂ ਨੂੰ ਕੋਈ ਐਸਾ ਵਾਪਸ ਜਾਂ ਨਾ ਵਾਪਸ ਦਾ ਕੀ ਆ, ਉਹਨਾਂ ਤੋਂ ਹੁੰਦਾ ਜੀ ਕਿ ਸਾਨੂੰ ਮੈਨੇਜਮੈਂਟ ਨੇ ਗਏ ਕਰਨੀ ਹੈ ਜੀ। ਲੇਕਿਨ ਚਲੋ ਸੋ ਘੱਟੋ ਘੱਟ ਇੰਡੀਵਿਜੂਅਲਸ ਅਸੀਂ ਜਿਹੜੇ ਹੈ ਆਪਣੀ ਅਰਦਾਸ ਦੇ ਵਿੱਚ ਇਹ, ਬਾਕੀ ਤਾਂ ਚਲੋ ਸਤਿਗੁਰੂ ਦੇ ਆਦੇਸ਼ ਔਰ ਅਕਾਲ ਪੁਰਖ ਦੇ ਹੱਥ ਵਸੇ, ਘੱਟੋ ਘੱਟ ਇਹ ਸਾਡੇ ਲਈ ਰਿਮਾਈਂਡਰ ਹੁੰਦਾ ਹੈ। ਆਪਣੇ ਆਪ ਨੂੰ ਹੀ ਅਸੀਂ ਇਹ ਰਿਮਾਈਂਡ ਕਰਵਾਉਂਦੇ ਹਾਂ। ਅਕਾਲ ਪੁਰਖ ਵਾਚਕ ਹੁੰਦੀ ਹੈ ਅਰਦਾਸ, ਅਲਟੀਮੇਟਲੀ ਗੁਰੂ ਹੀ ਹੈ ਜਿਹਨੇ ਦੇਸ਼ ਕਾਲ ਨੂੰ ਜਿਹੜਾ ਉਹ ਘੜਿਆ ਔਰ ਘੜਨੇ। ਸੋ ਦੂਸਰੀ ਗੱਲ ਉਹਨਾਂ ਨੇ ਬਿਲਕੁਲ ਠੀਕ ਕਹੀ ਕਿ ਵੀ ਜਿਹੜੇ ਸਾਡੇ ਕੁਛ ਦਰਸ਼ਕ ਜਾਂ ਸਰੋਤੇ ਕਈ ਵਾਰ ਲਿਖਣਗੇ ਕਿ ਜੀ ਕੀ ਬਣੇਗਾ ਖਾਲਿਸਤਾਨ 'ਚ, ਹਿੰਦੂਆਂ ਦੇ ਨਾਲ ਕੀ ਸਲੂਕ ਹੋਏਗਾ, ਦੂਸਰੀਆਂ ਘੱਟ ਗਿਣਤੀਆਂ ਨਾਲ ਕੀ ਹੋਏਗਾ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜਦੋਂ ਜੂਨ 84, ਨਵੰਬਰ 84 ਜਾਂ 88 ਦਾ ਉਹਨਾਂ ਨੇ ਜਿਹੜਾ ਸੋ ਕਾਲਡ ਆਪਰੇਸ਼ਨ ਬਲੈਕ ਥੰਡਰ ਦੇ ਨਾਂ ਥੱਲੇ ਹਮਲਾ ਕੀਤਾ ਵੀ ਇਹ ਸਾਰਾ ਸਾਹਮਣੇ ਸੀ। ਇਹਦੇ ਬਾਵਜੂਦ ਜਿਹੜਾ ਸਾਡਾ 29 ਅਪ੍ਰੈਲ 1986 ਦਾ ਖਾਲਿਸਤਾਨ ਦਾ ਐਲਾਨਨਾਮਾ ਹੈ ਉਹ ਸਪਸ਼ਟਤਾ ਦੇ ਨਾਲ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ, ਬਿਨਾਂ ਕਿਸੇ ਭਿੰਨਤਾ ਦੇ ਹਰ ਇੱਕ ਨੂੰ ਬਰਾਬਰ ਦੀਆਂ ਜਿਹੜੀਆਂ ਕੁਦਰਤ ਦੀਆਂ ਨਿਯਮਤਾਂ ਉਹਨਾਂ ਦੀ ਵੰਡ ਦੀ ਗੱਲ ਕਰਦੇ। ਸੋ ਉਹਨਾਂ ਨੇ ਕਿਹਾ ਕਿ ਭਾਈ ਗੱਲ ਇਹ ਹੈ ਵੀ ਖਾਲਿਸਤਾਨ ਦੀ ਸਾਡੀ ਜਿਹੜੀ ਡਿਜ਼ਾਇਰ ਹੈ, ਲੋੜ ਹੈ, ਇਸ ਦੇ ਲਈ ਕੰਮ ਕਰੀਏ। ਅਰਦਾਸ 'ਚ ਵੀ ਸ਼ਾਮਲ ਕਰਨ ਦਾ ਮਤਲਬ ਇਹ ਹੈ ਵੀ ਆਪਣੇ ਆਪ ਨੂੰ ਰਿਮਾਈਂਡ ਕਰਵਾਉਣਾ ਔਰ ਇਸ ਪਾਸੇ ਵੱਲ ਪੇਸ਼ ਕਦਮੀ। ਸੋ ਇਹਨਾਂ ਦਾ ਵੀਰ ਮੇਘਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ। ਜੀ ਰੋਸਸ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।